107 ਚੱਕ ਸੀ ਤੇ ਤਹਿਸੀਲ ਖਾਨੇਵਾਲ ਸੀ। ਖਾਨੇਵਾਲ ਸਾਡਾ ਜ਼ਿਲ੍ਹਾ ਮੁਲਤਾਨ ਸੀ ਜੀ ਸਾਡੇ ਪਿੰਡ ਦੇ ਨਾਲ ਦਾ ਪਿੰਡ ਸੱਜਣ ਠੱਗ ਦਾ ਸੀ ਤੇ ਜਦੋਂ ਫਿਰ 47 ਹੋਇਆ ਜੀ। ਉਦੋਂ ਮੈਂ 2.5 ਸਾਲ ਦਾ ਸੀ। ਅੱਛਾ ਜਦੋਂ ਅਚਾਨਕ ਉਹ ਭਾਣਾ ਵਾਪਰਿਆ ਜੀ। ਉਹ ਕਿਸੇ ਨੂੰ ਯਾਦ ਚਿੱਤ ਨਹੀਂ ਸੀ ਵੀ ਇਹ ਕੀ ਹੋਏਗਾ। ਲੋਕਾਂ ਨੇ ਕਿਹਾ ਮੇਰੀ ਮਾਂ ਕੋਲੇ ਕੋਈ 5-7 ਥੋੜੇ ਸੋਨਾ ਹੋਊਗਾ ਉਦੋਂ ਜਿਹਨਾਂ ਤੇ ਮੇਰੀ ਸਾਡੇ ਘਰੇ ਜੱਟ ਸੀ ਇੱਕ ਜੀ। ਮੇਰੀ ਮਾਂ ਨੇ 2 ਫੁੱਟ ਟੋਆ ਪੁੱਟ ਕੇ ਜੱਟ ਦੇ ਥੱਲੇ ਲਗਵਾਈ ਸੋਨਾ ਵੀ ਜਦੋਂ ਮੁੜ ਕੇ ਕੱਢ ਕੇ ਫਿਰ ਲੈ ਲਾਂਗੇ ਤੇ ਫਿਰ ਲੈ ਲਾਂਗੇ। ਫਿਰ ਜਦੋਂ ਅਸੀਂ ਇੱਥੇ ਦੁੱਖ ਤਕਲੀਫਾਂ ਚੱਲਦੇ ਹੋਏ ਤਿੰਨਾਂ ਕੱਪੜਿਆਂ 'ਚ ਆਏ ਜੀ ਤੇ ਆਏ ਮੁੜ ਕੇ ਫਿਰ ਅਸੀਂ ਇੱਥੇ ਜੋ ਸਾਨੂੰ ਜ਼ਮੀਨ ਮਿਲੀ ਜੀ ਬਾਗੇ ਪਿੰਡ ਦੇ ਕੋਲੇ ਪਿੰਡ ਫੂਲੇ ਵਾਲਾ ਜੀ ਉੱਥੇ ਲਾਟ ਹੋਈ ਨਹੀਂ ਦੀ ਜ਼ਮੀਨ ਜੀ ਜੀ। ਤੇ 5-7 ਸਾਲਾਂ ਮਗਰੋਂ ਫਿਰ 5-4 ਸਾਲਾਂ ਬਾਅਦ ਜੀ ਉਹ ਫਲੱਡ ਹੋਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ। ਠੀਕ। ਤੇ ਉਹ ਫਿਰ ਪੈਣੀ ਜ਼ਮੀਨਾਂ ਤੇ ਫਿਰ ਲੋਕਾਂ ਦੇ ਪਾਣੀ ਆਇਆ ਬੁਰੇ ਹਾਲ ਫਿਰ ਫਸਲ ਹੋਣੀ ਨਾ ਫਿਰ ਉਹ ਗੁਜ਼ਾਰਾ ਕੀਤਾ ਵੀ ਸਾਡੀ ਮਾਂ ਨੇ ਜਦੋਂ ਤਕਲੀਫ ਆਉਣੀ ਕਦੇ ਹੁਣ ਪੈਸਾ ਨਾ ਆਉਣਾ ਕੋਲੇ ਠੀਕ ਹੈ। ਫਿਰ ਉਹਨੇ ਕਹਿਣਾ ਪੁੱਤ ਆਪਾਂ ਮੁਸਲਮਾਨ ਹੀ ਬਣ ਜਾਂਦੇ ਉੱਥੇ ਵੀ ਸਾਡੇ ਕੋਲੇ 5 ਰੁਪਏ ਜ਼ਮੀਨ ਦੇ ਸੀ ਕਿੱਡੇ ਬਲਦਾਂ ਨੇ ਜੋੜੀਆਂ ਊਠ ਘੋੜੀਆਂ ਹਾਂਜੀ ਤੇ ਪੁੱਤ ਆਪਾਂ ਮੁਸਲਮਾਨ ਬਣ ਜਾਂਦੇ ਆਪਾਂ ਨਾ ਆਉਂਦੇ ਆਪਾਂ ਕੀ ਲੈਣਾ ਸੀ ਕਿਉਂਕਿ ਜ਼ਿਮੀਂਦਾਰ ਨੂੰ ਜ਼ਮੀਨ ਪਿਆਰੀ ਆ ਧਰਮ ਨਾਲ। ਫਿਰ ਅਸੀਂ ਇੱਥੇ ਪੜ੍ਹਨ ਲੱਗੇ ਜੀ। ਫਿਰ 10 ਜਮਾਤਾਂ ਮੈਂ ਉਦੋਂ ਠੀਕ ਹੈ। ਫਿਰ ਹਾਲਾਤ ਇੰਨੇ ਮਾੜੇ ਸੀ ਬਖੋ ਸਾਹਿਬ ਵੀ ਰੋਟੀ ਵੀ ਤੋਂ ਵੀ ਆਦਰ ਸੀਗੇ। ਅੱਛਾ ਫਿਰ ਮਨ ਪੱਕੀ ਮਕਈ ਲੈਣੀ ਕਿਸੇ ਤੋਂ ਆਂਢ ਗੁਆਂਢੋਂ ਅੱਛਾ ਤੇ 1.5 ਮਣ ਕਣਕ ਮੋੜਨੀ। ਉਸ ਤੋਂ ਮਗਰੋਂ ਫਿਰ ਅਸੀਂ ਜੋ ਜਵਾਨ ਹੋਏ ਜੀ। ਫਿਰ ਮੇਰਾ ਵੱਡਾ ਭਰਾ ਫੌਜ 'ਚ ਭਰਤੀ ਹੋਇਆ। ਠੀਕ। ਫਿਰ ਉਹ ਜ਼ਖਮੀ ਹੋ ਗਿਆ ਲੜਾਈ ਫੋਰਸ ਵਿੱਚ ਜਦੋਂ 62 ਨਾਲ ਲੜਾਈ ਹੋਈ ਉਹਦੇ 'ਚ। ਹਾਂ 1962 ਤੇ ਚ ਮੈਂ ਫਿਰ 64 'ਚ ਭਰਤੀ ਹੋ ਗਿਆ। ਅੱਛਾ ਜੀ। ਮੈਂ ਫਿਰ ਲੜਾਈ 65 ਦੀ ਵੀ ਲੜੀ ਠੀਕ ਤੇ ਲੜਾਈ 71 ਦੀ ਵੀ ਲੜੀ। ਠੀਕ ਹੈ। 71 ਦੀ ਲੜਾਈ ਤੋਂ ਬਾਅਦ ਫਿਰ ਮੇਰੇ ਮਨ ਨੂੰ ਇਹ ਹੋਇਆ ਵੀ ਯਾਰ ਆਪਾਂ ਲੜੀ ਕਿਹਦੇ ਨਾਲ ਜਾਣੇ ਆ ਇਹ ਵੀ ਆਪਣੇ ਇੱਕ ਮੁਲਕ ਸੀਗਾ ਬਿਲਕੁਲ। 2 ਭਰਾ ਵੰਡੇ ਗਏ ਤੇ ਵੀ ਮੈਂ ਫਿਰ ਨੌਕਰੀ ਛੱਡ ਕੇ ਆ ਗਿਆ। ਮੈਂ ਪੈਨਸ਼ਨ ਨਹੀਂ ਲਈ। ਹਾਂ ਨੌਕਰੀ ਛੱਡੇ ਵੀ ਮੈਂ ਤਾਂ 9 ਸਾਲ ਨੌਕਰੀ ਕੀਤੀ ਤੇ ਮੈਂ ਫਿਰ ਪੈਨਸ਼ਨ ਨਹੀਂ ਲਈ। ਮੈਂ ਛੱਡ ਕੇ ਆ ਗਿਆ ਵੀ ਮੈਂ ਨਹੀਂ ਨੌਕਰੀ ਕਰਨੀ ਇਸ ਗੱਲ 'ਚ ਭਰਾਵਾਂ ਨਾਲ ਮੈਂ ਨਹੀਂ ਲੜਨਾ। ਫਿਰ ਛੱਡ ਕੇ ਉੱਥੋਂ ਆ ਗਏ। ਹੁਣ ਫਿਰ ਉਸ ਤੋਂ ਮਗਰੋਂ ਫਿਰ ਅਸੀਂ ਇੱਥੇ ਅੰਮ੍ਰਿਤਸਰ ਆ ਗਏ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੰਡ ਦੇ ਥੱਲੇ ਮਾਤਾ ਜੀ ਸੋਨਾ ਨਾ ਸੋਨਾ ਪਾਇਆ ਪਿਆ। ਕਦੀ ਮੌਕਾ ਮਿਲਿਆ ਮੁੜ ਕੇ ਜਾ ਕੇ ਉੱਥੋਂ ਪੁੱਟਣ ਨਹੀਂ ਮੈਂ 28-27 ਵਾਰੀ ਕਿਥੋਂ ਉੱਥੇ ਨਹੀਂ ਜਾਇਆ ਗਿਆ। ਉਹ ਜਿਹੜਾ ਸੀ ਪਿੰਡ ਸੀ ਨਾ ਸਾਰਾ ਹਾਂਜੀ ਉਹ ਪਿੰਡ ਸੀ ਫੌਜੀਆਂ ਨੂੰ ਜ਼ਮੀਨਾਂ ਲਾਟ ਹੋਈਆਂ ਸੀ। ਉਹ ਫਿਰ ਜਿਹੜੇ ਦਿਨ ਸੀ ਨਾ ਉਹ ਪੱਖੋ ਸਾਹਿਬ ਅਜੇ ਤੱਕ ਵੀ ਨਹੀਂ ਭੁੱਲਦੇ ਕਿ ਉਹ ਫਿਰ ਉਹ ਜਦੋਂ ਮਾਤਾ ਸਾਡੇ ਮਰਨ ਤੋਂ ਪਹਿਲਾਂ ਮੈਨੂੰ ਕਹਿੰਦੇ ਪੁੱਤ ਮੈਨੂੰ ਇੱਕ ਵਾਰੀ ਪਾਕਿਸਤਾਨ ਦਿਖਾ ਲਿਆ ਅੱਛਾ ਆਪਣਾ ਘਰ ਦਿਖਾ ਲਿਆ ਠੀਕ। ਪਰ ਸਾਥੋਂ ਨਹੀਂ ਦਿਖਾਇਆ ਗਿਆ ਨਹੀਂ ਹੋਏ ਰਹਿ ਗਿਆ। ਉਹ ਹੁਣ ਤੱਕ ਪਛਤਾਵਾ ਯਾਦ ਆਪਣੀ ਮਾਂ ਨੂੰ ਆਪਾਂ ਘਰ ਦਿਖਾ ਦਿੰਦੇ ਆਪਣੇ ਪਿਓ ਨੂੰ ਘਰ ਦਿਖਾ ਰਹੇ ਹੁੰਦੇ। ਉਹ ਸਾਰੇ ਉਦੋਂ 30 ਸਾਲ ਦੇ ਸੀ 25 ਸਾਲ ਦੇ ਸੀਗੇ ਉਹਨਾਂ ਦਾ ਤੇ ਉਹ ਹੋਰ ਗੱਲ ਹੋਣੀ ਸੀ। ਪਰ ਫਿਰ ਆਪਾਂ ਚਲੋ ਹੁਣ ਉਹ ਨਹੀਂ ਉਦੋਂ ਹਾਲਾਤ ਇਹੋ ਜਿਹੇ ਹੋ ਗਏ। ਫਿਰ ਦੇਖੋ ਜਿਉਂ 47 ਤੋਂ ਬਾਅਦ ਜੀ ਕਿੰਨੀ ਬਦਕਿਸਮਤ ਦੀ ਗੱਲ ਹੈ ਵੀ ਲੋਕੀ ਆਂਢ ਗੁਆਂਢ ਦਾ ਮੁਲਕਾਂ ਨਾਲ ਬਣਦੀ ਹੈ ਜੀ। ਤੇ ਸਾਡੇ ਦੇਸ਼ ਦੇ ਪਾਕਿਸਤਾਨ ਨਾਲ ਸੰਬੰਧ ਸੁਧਰੇ ਨਹੀਂ ਮੇਰੇ। 10 ਲੱਖ ਬੰਦਾ ਮਾਰਿਆ ਜਾਣਾ ਬਹੁਤ ਵੱਡੀ ਗੱਲ। 1 ਕਰੋੜ ਦਾ ਤਬਾਦਲਾ ਹੋ ਜਾਣਾ। ਹਾਂ 30,000 ਜਨਾਨੀ ਜਿਹੜੀ ਹਿੰਦੂਆਂ ਦੀ ਮੁਸਲਮਾਨਾਂ ਦੀ ਸਿੱਖਾਂ ਦੀ ਉਹ ਜਿਹੜੀ ਹੁਣ ਵੀ ਆਪਣੇ ਕਈ ਪਿੰਡਾਂ 'ਚ ਕਈ ਹੋਈ ਮੁਸਲਮਾਨੀ ਰੱਖੀ ਕਿਸੇ ਨੇ ਮੁਸਲਮਾਨ ਰੱਖੀ ਹੋਈ ਹੈ ਹਾਂ ਕਿਸੇ ਨੇ ਕੁਝ ਰੱਖਿਆ ਹੋਇਆ। ਅਜੇ ਵੀ ਮਾਲਵੇ ਦੇ ਵਿੱਚ ਬਹੁਤ ਜਨਾਨੀਆਂ ਹੈਗੀਆਂ ਜਿਹੜੀਆਂ ਸਰਕਾਰਾਂ ਦੀਆਂ ਉੱਧਰ ਹੈਗੀਆਂ ਨੇ। ਔਰ ਐਵੇਂ ਆਪਣੇ ਉਧਰ ਰਹਿ ਗਈਆਂ ਸੀ। ਹਾਂਜੀ ਹਾਂ ਉਹ ਫਿਰ ਵਿਚਾਰੀਆਂ ਕਈ ਵਾਰੀ ਡਰਦੀਆਂ ਮਾਰੀਆਂ ਉਹ ਨਾਂ ਨਹੀਂ ਲੈਂਦੀਆਂ ਸੀਗੀਆਂ ਵੀ ਅਸੀਂ ਕੀ ਹੋਇਆ। ਇੱਕ ਵਾਰੀ ਮੈਂ ਇੱਥੇ ਜਨਾਨੀ ਮੈਨੂੰ ਜੀਰੇ ਦੇ ਕੋਲੇ ਪਿੰਡ ਆ ਉਹਨਾਂ ਦਾ ਜੀ ਤੇ ਮੈਂ ਉਹਨੂੰ ਜਥੇ ਭੇਜਦਾ ਰਿਹਾ ਸੀ ਪਾਕਿਸਤਾਨ ਨੂੰ ਜੀ 6-7 ਸਾਲ ਠੀਕ ਹੈ 3-4 ਜਥੇ ਸਾਲ ਚ ਭੇਜਣੇ। ਜੀ ਇੱਕ ਵਾਰੀ ਮੇਰੇ ਕੋਲ ਪਾਸਪੋਰਟ ਆ ਗਿਆ ਜੀ ਤੇ ਪਾਸਪੋਰਟ ਆ ਗਿਆ ਮੈਂ ਪਾਸਪੋਰਟ ਦੇਖਿਆ ਤੇ ਉਹਦਾ ਪਿਤਾ ਦਾ ਨਾਂ ਲਿਖਿਆ ਰਹਿਮਤ ਨੇ ਜਨਾਨੀ ਦਾ ਤੇ ਜਨਾਨੀ ਦਾ ਨਾਮ ਜਿਹੜਾ ਸਰਦਾਰ ਜਨਾਨੀ ਦਾ ਨਾਂ ਕਰਤਾਰ ਕੌਰ। ਜਨਾਨੀ ਦਾ ਨਾਮ ਕਰਤਾਰ ਕਰਤਾਰ ਕੌਰ ਉਹਦੇ ਪਿਤਾ ਦਾ ਨਾਂ ਰਹਿਮਤ ਅਲੀ। ਅੱਛਾ ਅਸੀਂ ਉਹ ਕਮਰੇ ਬੈਠੇ ਆਪਣੇ ਤੇ ਮੈਂ ਕਿਹਾ ਮਾਤਾ ਤੇਰੇ ਪਿਤਾ ਦਾ ਰਹਿਮਤ ਅਲੀ ਹੈ। ਹਾਂਜੀ ਉਹ ਹੈਰਾਨ ਹੋ ਗਏ ਕਦੋਂ ਜਿਵੇਂ ਨਾ ਕੋਈ ਪੁਰਾਣੀ ਗੱਲ ਚੇਤੇ ਆ ਕੇ ਭਾਵ ਹੋ ਗਈ। ਕਹਿੰਦੇ ਤੈਨੂੰ ਕਿਹਨੇ ਦੱਸੀ ਗੱਲ ਹੈ। ਅੱਛਾ ਮੈਂ ਕਹਿੰਦੀ ਮਾਤਾ ਪਾਸਪੋਰਟ ਤੇ ਲਿਖਿਆ ਹੁੰਦਾ ਹੈ ਤੇ ਪਿਤਾ ਦਾ ਨਾਂ ਲਿਖਿਆ ਹੁੰਦਾ। ਮੈਂ ਦੇਖੀ ਉਹ ਪਾਸਪੋਰਟ ਫੜ ਲਿਆ ਕਹਿੰਦੇ ਮੈਂ ਨਹੀਂ ਪੁੱਤ ਜਾਣਾ। ਅੱਛਾ ਮੇਰੇ ਉਸ ਵੇਲੇ ਇੰਨੇ ਭੈਣ ਭਰਾ ਸੀਗੇ ਨੇ ਆਹ ਸੀਗੇ ਨੇ ਆਹ ਫਲਾਣਾ ਸੀ ਤੇ ਮੈਂ ਰਹਿ ਗਈ ਸੀ ਮੈਂ ਜਾਣਾ ਤੇ ਚਲੋ ਅਸੀਂ ਨੂੰ ਹੌਸਲਾ ਦਿੱਤਾ ਮੈਂ ਤਾਂ ਵੀ ਕੋਈ ਗੱਲ ਨਹੀਂ ਕਰਕੇ ਉਧਰੋਂ ਉਹਦੇ ਫੋਨ ਆਈ ਜਾਣ ਉਹਨਾਂ ਦੇ ਪਾਕਿਸਤਾਨ ਤੋਂ। ਅੱਛਾ ਉਹਦਾ ਭਰਾ ਜਦੋਂ ਸੀਗਾ ਉਦੋਂ ਸੀਗਾ ਉਹ 6 ਮਹੀਨੇ ਦਾ ਅੱਛਾ 47 ਵੇਲੇ ਅੱਛਾ ਜਦੋਂ ਇਧਰੋਂ ਉਹ ਗਈ ਹਾਂਜੀ ਉਹ ਜਨਾਨੀ ਤਾਂ ਉਹਨਾਂ ਨੇ ਰੱਖ ਲਈ ਹਾਂ ਤੇ ਮੁੰਡਾ ਉਹਦੇ ਭੈਣ ਦੇ ਪਿੱਛੋਂ ਚੁੱਕਿਆ ਸੀ। ਅੱਛਾ ਮੁੰਡਾ ਖੋ ਕੇ ਉਹਨਾਂ ਨੇ ਬੜੇ ਸਿੱਟੇ ਵਾਲਾ ਦਰਜਾ ਲਿਆ। ਉਹ ਜਦੋਂ ਕਾਫਲੇ 'ਚ ਰਲਦਾ ਮੁੰਡਾ ਉਹਨਾਂ ਨਾਲ ਚਲਾ ਗਿਆ। ਉਹ ਜਨਾਨੀ ਫਿਰ ਉਹਨਾਂ ਨੇ ਉੱਥੇ ਪਿੰਡ 'ਚੋਂ ਜਾਣਨਾ ਤੇ ਉਹ ਰੱਖ ਲਈ। ਓਹੋ ਉਹ ਫਿਰ ਸਰਦਾਰ ਨੇ ਕਿਹਨਾਂ ਨਾਲ ਵਿਆਹ ਕਰਾ ਲਿਆ ਉਹਨੇ ਰੱਖ ਲਿਆ।
ਫਿਰ ਉਹਦਾ ਨਾਮ ਮਸਿਆਰ ਕੁਰਬਾਨ ਬਣਾ ਰੱਖ ਲਿਆ ਕਰਤਾਰ ਕੌਰ। ਤੇ ਮਸਿਆਰ ਕਰਤਾਰ ਕਰਿਆ। ਫਿਰ ਉਹਦੇ ਘਰ ਵਾਲੇ ਦਾ ਨਾਮ ਸਰਦਾਰ ਸੀਗਾ। ਹਾਂਜੀ ਇਹ ਵੇਲੇ ਚੰਗਾ ਵੱਡਾ ਪਰਿਵਾਰ ਆ ਉਹ ਇੱਥੇ ਧਰਮਕੋਟ ਦੇ ਕੋਲੇ। ਜੀ ਤੇ ਉਹ ਫਿਰ ਮੁੜ ਕੇ ਇੱਥੇ ਜੇ ਬੈਠੀ ਅੰਦਰ, ਉਹ ਕਹਿੰਦੀ ਪੁੱਤ ਮੈਂ ਨਹੀਂ ਜਾਣਾ। ਮੈਂ ਤਾਂ ਹੁਣ ਐਂ ਨਾ ਕਰ। ਉਹਦਾ ਫੋਨ ਆ ਗਿਆ ਉਦੋਂ ਪਾਕਿਸਤਾਨ ਤੋਂ, ਉਹਦੇ ਭਰਾ ਦਾ ਜਿਹੜਾ ਕੁਛੜ ਚੁੱਕਿਆ ਸੀ ਭਰਾ। ਹਾਂ ਵੀ ਉਹ ਮਿੰਟ ਤੇ ਕਰ ਰਿਹਾ ਸੀ ਕਦੋਂ ਲੰਘ ਕੇ ਆ ਰਹੀ ਭੈਣ ਉਹ ਸਾਡੀ। ਕਹਿੰਦੀ ਮੈਂ ਕਿਹਾ ਯਾਰ ਭੈਣ ਤੁਹਾਡੀ ਆਉਂਦੀ ਨਹੀਂ। ਉਹਦਾ ਮੁੰਡਾ ਵੀ ਨਾਲ ਸੀਗਾ। ਅੱਛਾ ਤੇ ਉਹ ਕਹਿੰਦਾ ਭੈਣੇ ਕਦੋਂ ਇੱਕ ਮਾਂ ਦੇ ਪੇਟ 'ਚ ਜੰਮੇ ਆਪਾਂ, ਕਦੋਂ ਲੱਤਾਂ ਦਿੱਤੀਆਂ ਤੇ ਕਦੋਂ ਆਪਾਂ ਦੁਬਾਰਾ ਜੰਮੇ, ਪਤਾ ਨਹੀਂ ਹੋਰ ਦੇ ਨਾਲ ਤੇ ਮਿਲ ਪੈਣਗੇ, ਪਰ ਮਾਂ ਜੰਮਿਆ ਕਦੇ ਪੇਟ 'ਚ ਮਾਂ ਪਾਪਾ ਦੇ ਜੰਮੇ ਆ, ਉਹ ਮੁੜ ਕੇ ਨਹੀਂ ਮਿਲਣਾ। ਰੱਬ ਦੇ ਵਾਸਤੇ ਭੈਣਾ ਇੱਕ ਵਾਰੀ ਜ਼ਰੂਰ ਆਇਆ ਤੇ ਅਸੀਂ ਤੈਨੂੰ 100 ਬੰਦਾ ਲੈਣਾ ਹੈ ਬਾਰਡਰ ਦੇ ਉੱਤੇ। ਵਾਹ ਉਹ 100 ਪਰਿਵਾਰ ਸਾਹਿਬ ਲੈਣਾ ਹੈ। ਜਦੋਂ ਅਸੀਂ ਬਾਰਡਰ ਤੋਂ ਗਾਂਹ ਲਗਾਇਆ, ਅੱਛਾ ਚੀਕ ਝਗੜਾ ਪੈ ਗਿਆ ਉੱਥੇ, ਚੀਕਾਂ ਮਾਰਨ ਕਰੇ ਵੀ ਕੋਈ ਭੈਣ ਛੱਡੇ ਭਰਾ ਫੜ ਲਏ, ਉਹ ਛੱਡੇ ਕੋਈ ਹੋਰ ਛੱਡੇ। ਓਹੋ ਤੇ ਉਹ ਫਿਰ ਵਿਚਾਰੀ ਸਰਦਾਰ ਜੀ ਉੱਥੇ ਜਾ ਕੇ ਅਸੀਂ ਗਏ। ਫਿਰ ਉਹ ਗਏ ਉਹਦੇ ਜਾ ਕੇ ਮੁੜ ਕੇ ਫਿਰ ਚਲੋ ਨਨਕਾਣਾ ਸਾਹਿਬ ਜਾਣਾ ਸੀ, ਸਾਰੇ ਹੁੱਲੜਾ ਕੱਢ ਕੇ। ਫਿਰ ਉਹ ਵਿਚਾਰੀ ਜਦੋਂ ਮੁੜ ਕੇ ਆਈ, ਉਹੋ ਹੀ ਹਾਲ ਫਿਰ ਤੇ ਵਾਪਸੀ ਮਿਲੇ ਹੋਈ ਫਿਰ। ਉਹ ਦੇਖਣ ਵਾਲੇ ਸੀਗਾ ਤੇ ਜਿਹਨੂੰ ਬੰਦੇ ਨੇ ਵਾਪਰੀਆਂ ਫਿਰ ਉਹਨੂੰ ਪਤਾ ਉਹਨਾਂ ਗੱਲਾਂ ਦਾ, ਜਿਹਨੂੰ ਸੁਣੀਆਂ ਸੁਣਾਈਆਂ ਜਾਂ ਜਿਹੜੇ ਹੁਣ ਕਹਿੰਦੇ ਵੀ ਯਾਰ ਇਹ ਪਤਾ ਨਹੀਂ ਕੀ ਹੋਇਆ, ਉਹ ਡਰਦਾ ਜਿਹੜਾ ਪੱਖੋਂ ਕਸਾ ਉਹ ਨਹੀਂ ਭੁੱਲਦਾ। ਤਾਂ ਗੋਲੀਆਂ ਨੂੰ ਵੱਜਦਾ ਦੇ ਪਰਿਵਾਰ ਨੂੰ ਰਤਨ ਛਤਰ ਚੀਮਾ ਫੈਮਿਲੀ ਹੈ ਜੀ। ਚੀਮਾ ਫੈਮਿਲੀ। ਅੱਛਾ ਉਹ ਕੀ ਹੋਇਆ ਵੀ ਮੈਂ ਉਹਨਾਂ ਮੇਰੇ ਕੋਲੇ ਆ ਗਏ ਤੇ ਮੈਂ ਉਹਨਾਂ ਨੂੰ ਲੈ ਕੇ ਗਿਆ ਪਾਕਿਸਤਾਨ, ਹਾਂਜੀ ਦੋਵਾਂ ਜੀਆਂ ਨੂੰ, ਜੀ ਜੀ ਬਜ਼ੁਰਗਾਂ ਦੇ ਨੂੰ ਕਰਕੇ। ਜੀ ਉਹਨਾਂ ਦਾ ਬਾਰਡਰ ਤੇ ਪਿੰਡ ਸੀਗਾ ਤੇ 60 ਸਾਲ ਉਹਨਾਂ ਨੇ ਗੱਲ ਨਹੀਂ ਕਿਸੇ ਨਾਲ ਕੀਤੀ, ਕਿਉਂਕਿ ਟੈਲੀਫੋਨ ਨਹੀਂ ਕਰ ਸਕਦੇ ਸੀ ਪਾਕਿਸਤਾਨ ਨਾਲ, ਗੱਲ ਨਹੀਂ ਕਰ ਸਕਦੇ ਸੀ, ਡਰਦੇ ਮਾਰੇ ਹਾਂਜੀ। ਸੀ। ਉਹ ਥੋੜੇ ਹਾਲਾਤ ਉਹਦੇ ਮੁੰਡੇ ਬਾਹਰ ਗਏ ਕੋਈ ਜਰਮਨ ਗਿਆ, ਕੋਈ ਇਟਲੀ ਹੀ ਕਿੱਥੇ ਸੀ। ਹਾਂਜੀ ਉਹ ਕਰ ਕਰਾ ਕੇ ਜਦੋਂ ਨੇੜੇ ਹੋਏ ਤੇ ਮੈਂ ਉਹਨਾਂ ਨੂੰ ਦੋਵਾਂ ਜੀਆਂ ਨੂੰ ਲੈ ਕੇ ਗਿਆ ਠੀਕ। ਤੇ ਮੈਂ ਉਹਨਾਂ ਨੂੰ ਦੱਸਦਾ ਪਹਿਲਾਂ ਵੀ ਭਾਈ ਤੁਹਾਡਾ ਫੁੱਫੜ ਤੇ ਤੁਹਾਡੀ ਭੂਆ ਆ ਹੀ ਰਹੀ ਆ। ਉਹਦੇ ਭਰਾ ਦੇ ਉਹਦੇ ਚਾਰ ਭਰਾ ਸੀਗੇ ਤੇ 3 ਭੈਣਾਂ ਸੀ। ਉਹ 2 ਭੈਣਾਂ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਵਿਆਹੀ ਗਈਆਂ ਸੀ ਜੀ। ਇੱਕ ਇਹਦੇ ਕੋਈ ਭੈਣ ਹੋਰ ਸੀ ਤੇ ਬਾਕੀ ਸਾਰਾ ਪਰਿਵਾਰ ਮੁਸਲਮਾਨ ਬਣ ਗਿਆ ਸੀ। ਠੀਕ। ਉਹ ਜ਼ਮੀਨ ਨਹੀਂ ਛੱਡਦੇ, ਉਦੋਂ ਰਹਿ ਗਏ। ਬਹੁਤ ਸਾਰੇ ਪਰਿਵਾਰ ਜਦੋਂ ਫਿਰ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਬਾਹਰ ਰੇਲ ਦੇ ਉੱਤੇ, ਹਾਂਜੀ ਤੇ ਸਟੇਸ਼ਨ ਤੇ ਸਰਦਾਰ ਜੀ ਸੀ ਗੱਡੀ ਪਹੁੰਚੀ ਤੇ ਉਹ ਉਤਰਿਆ ਫਿਰ 100-150 ਬੰਦਾ ਪਰਿਵਾਰ ਦਾ ਆਇਆ ਲੈਣ। ਫਿਰ ਕੋਕੋ ਸਾਹਿਬ ਵੀ ਚੀਕ ਝਗੜਾ ਪੈ ਗਿਆ ਸਟੇਸ਼ਨ ਤੇ। ਜਿਹੜੀ ਟ੍ਰੇਨ ਚੋਂ ਗੱਡੀ ਉਤਰੀ ਸੀ, ਬੰਦੇ ਉਤਰੇ ਸੀ, ਉਹ ਵੀ ਰੋਈ ਜਾਣ, ਲੋਕੀ ਵੇਖਣ ਵਾਲੇ ਵੀ ਰੋਈ ਜਾਣ, ਸੁਣਨ ਵਾਲੇ ਵੀ ਰੋਈ ਜਾਣ। ਤੇ ਜੱਫੀਆਂ ਬਾਬਾ ਸਰਦਾਰ ਜੀ ਵਾਲੇ ਉਹ ਕਹਿੰਦੇ ਵੀ ਹੁਣ ਤੁਸੀਂ ਸਾਨੂੰ ਦੱਸੋ ਜੀ ਕਿਵੇਂ। ਮੈਂ ਕਿਹਾ ਤੁਸੀਂ ਇਹਨੂੰ ਨਾਲ ਲੈ ਜਾਓ ਆਪਣੇ ਘਰੇ ਤੇ ਆਪਣੇ ਕੋਲ ਵੀਜ਼ਾ ਹੈਗਾ 10 ਦਿਨ ਦਾ। ਇਹ 9ਵੇਂ ਦਿਨ ਤੁਸੀਂ ਕਰਤਾਰਪੁਰ ਸਾਹਿਬ ਆ ਜਾਓ। ਉਹਨਾਂ ਦਾ ਪਿੰਡ ਕਰਤਾਰਪੁਰ ਸਾਹਿਬ ਲਾਗੇ ਪੈਂਦਾ ਸੀ। ਤੇ ਫਿਰ ਮੈਂ 9ਵੇਂ ਦਿਨ ਤੁਸੀਂ ਕਰਤਾਰਪੁਰ ਆ ਜਾਓ, ਉੱਥੇ ਮੈਂ ਮਿਲਾਂਗੇ ਤੇ ਉੱਥੇ 10ਵੇਂ ਦਿਨ ਤੁਸੀਂ ਸਿੱਧੇ ਟ੍ਰੇਨ ਤੇ ਆ ਜਾਓ ਸਟੇਸ਼ਨ ਤੇ ਆਪਾਂ ਫਿਰ ਉਹ ਕਰਾਂਗੇ ਜੀ। ਉਹ ਫਿਰ ਜਦੋਂ ਵੇਖਿਆ ਭੈਣ ਦਾ ਮਤਲਬ ਮਾਤਾ ਦਾ ਹਾਲ ਦੇਖਿਆ, ਫਿਰ ਉਹ ਸਾਡੇ ਇੰਨੇ ਫੈਮਿਲੀ ਮੈਂਬਰ ਬਣ ਗਏ। ਜੇ ਹੁਣ ਨਾ ਜਾਈਏ ਤੇ ਮਾਤਾ ਫੋਨ ਕਰੂ ਪੁੱਤ ਤੂੰ ਸਾਨੂੰ ਮਿਲਣੀ ਨਹੀਂ ਆਇਆ। ਇਹ ਇਨਸਾਨ ਨੇ ਇਨਸਾਨਾਂ 'ਚ ਇੱਕ ਲਕੀਰ ਖਿੱਚ ਦਿੱਤੀ। ਇਹ ਲਹੂ ਦੀ ਲਕੀਰ ਹੈ ਹਾਂਜੀ, ਜਿਹੜੀ ਜਦੋਂ ਉਹ ਚੇਤੇ ਆਉਂਦੀ ਆ ਜਾਂ ਜਿਨ੍ਹਾਂ ਨਾਲ ਵਾਪਰੀਆਂ ਨੇ, ਉਹ ਲਕੀਰ ਬਹੁਤ ਤੰਗ ਕਰਦੀ ਆ। ਔਰ ਇਨਸਾਨਾਂ ਨੇ ਬਣਾਈ। ਹੁਕਮਰਾਨਾਂ ਰੱਬ ਦਾ ਵਾਸਤਾ ਉਹ ਦੋਨਾਂ ਮੁਲਕਾਂ ਦੇ ਹਾਕਮੋ, ਉਹ ਕੁਝ ਤਰਸ ਕਰੋ ਇਹਨਾਂ ਪਰਿਵਾਰਾਂ ਤੇ ਵੀ ਜਿਹੜਾ ਬਜ਼ੁਰਗ ਵਿਚਾਰਾ 80-90 ਸਾਲ ਦਾ ਬੈਠਾ ਪਾਕਿਸਤਾਨ 'ਚ, ਜੇ ਉਹ ਇੱਧਰ ਆਪਣੇ ਪਿੰਡ ਆਉਣਾ ਚਾਹੁੰਦਾ ਤੇ ਕੀ ਮਜ਼ਾਇਲ। ਇਹ ਗੱਲ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਤੇ ਆਪਣੀ ਮਿੱਟੀ ਨਾਲ ਮੋਹ ਆ। ਅਸੀਂ ਚੜਕ ਨੂੰ ਚੰਡੀਗੜ੍ਹ ਤੋਂ ਗਏ, ਮੈਂ ਤੇ ਮੇਰੀ ਵਾਈਫ ਜੀ। ਇਹ ਇੱਕ ਘਰ ਨਾਲ ਸਾਨੂੰ ਘਰ ਪੁੱਛਣਾ ਸੀ ਕਿਸੇ ਦਾ, ਸੁਰਿੰਦਰ ਦੱਤ ਦਾ ਘਰ ਪੁੱਛਣਾ ਸੀਗਾ ਜੀ ਜੀ। ਤੇ ਤੁਹਾਡੇ ਗੁਰਦਾਸਪੁਰ ਬਟਾਲੇ ਤੋਂ ਨੇ ਉਹ, ਉਹਨੇ ਘਰੇ ਜਾਣਾ ਸੀ ਅਸੀਂ। ਤੇ ਇੱਕ ਸਰਦਾਰ ਬੈਠਾ ਦਾੜੀ ਬੁੜੀ ਬਣ ਕੇ ਤੇ ਬਜ਼ੁਰਗ। ਤੇ ਮੈਂ ਕਿਹਾ ਚਲੋ ਸਰਦਾਰ ਜੀ ਇਹਦਾ ਫਲਾਣਾ ਘਰ ਕਿੱਥੇ ਹੈ। ਉਹ ਕਹਿੰਦਾ ਆ ਜਾਓ ਪਹਿਲਾਂ ਬਹਿ ਜਾਓ। ਕਹਿੰਦੇ ਤੁਸੀਂ ਕਿਵੇਂ ਆ? ਕਹਿੰਦਾ ਜੀ ਮੇਰੀ ਮੌਤ ਨਹੀਂ ਆਉਂਦੀ। ਮੈਂ ਕਿਹਾ ਕੀ ਗੱਲ ਬਜ਼ੁਰਗੋ? ਕਹਿੰਦਾ ਅਸੀਂ ਪਾਕਿਸਤਾਨ ਤੋਂ ਆਏ ਸੀ, ਗੁਜਰਾਲੇ ਤੋਂ, ਤੇ ਮੇਰਾ ਉੱਥੇ ਇੱਕ ਕਿੱਲੇ 'ਚ ਘਰ ਸੀ। ਬਾਹਰ ਬੋਰਡ ਲੱਗਾ ਵਾ, ਉਰਦੂ ਹੀ ਲਿਖੀ ਸੀ, ਬਾਕੀ ਪੰਜਾਬੀ 'ਚ ਲਿਖੀ ਹੈ ਫਲਾਣਾ ਸਿੰਘ। ਤੇ ਜੇ ਮੇਰੇ ਘਰ ਦੀ ਕਿਤੇ ਮਿੱਟੀ ਆ ਜਾਣਾ ਲੱਭ ਕਿਤੇ ਤੇ ਮੈਨੂੰ ਮੌਤ ਆ ਸਕਦੀ। ਮੈਂ ਕਿਹਾ ਬਜ਼ੁਰਗੋ ਮੈਂ ਪਰਸੋਂ ਨੂੰ ਜਾਣਾ ਪਾਕਿਸਤਾਨ, ਜਥਾ ਜਾਣਾ ਸੀ ਕੁਦਰਤੀ, ਵੀ ਮੈਂ ਲੈ ਕੇ ਆਉਂਗਾ। ਠੀਕ ਹੈ। ਉਹ ਕਹਿੰਦਾ ਮੈਂ ਗਿਆ, ਉਹਦਾ ਘਰ ਲੱਭਿਆ ਕੁਦਰਤੀ। ਮੇਰੇ ਪਿੰਡ ਦੇ ਬੰਦੇ ਹੀ ਉਹਦੇ ਘਰੇ ਬੈਠੇ, ਪਿੰਡ ਚੋਂ ਗਏ ਬਜ਼ੁਰਗ ਜੋ ਗਏ। ਉਹ ਜਦੋਂ ਗਏ ਉਹ ਸਾਰੇ ਹੈਰਾਨ ਹੋ ਗਏ। ਮੈਂ ਕਿਹਾ ਯਾਰ ਫਲਾਣਾ ਦਾ ਸਰਦਾਰ ਦਾ ਘਰ ਹੈ, ਉਹ ਚੰਡੀਗੜ੍ਹ ਰਹਿੰਦਾ ਹੈ, ਉਹਨੂੰ ਮੌਤ ਨਹੀਂ ਆਉਂਦੀ, ਉਹਨੂੰ ਭਾਈ ਸੇਰ ਮਿੱਟੀ ਪਾ ਕੇ ਦਿਓ ਲਿਫਾਫੇ ਦੇ ਵਿੱਚ ਕਰਕੇ। ਉਹਨਾਂ ਨੇ ਜਦ ਮਿੱਟੀ ਪਾ ਕੇ ਦੇਤੀ, ਲਿਫਾਫੇ ਦੇ ਦੇਤੀ। ਜਦੋਂ ਮੈਂ ਅਸੀਂ ਆ ਕੇ ਲੈ ਕੇ ਆ ਗਿਆ ਨਾ ਜੇ ਪੱਖੂ ਸਾਹਿਬ, ਤੇ ਮੈਂ ਗਿਆ ਤੇ ਮੈਂ ਉਹਨੂੰ ਮਿੱਟੀ ਦੇ ਆਇਆ ਚੜਕ ਪਿੰਡਾਂ ਦੇ ਮੌਕੇ ਦੇ ਕੋਲ। ਅੱਛਾ ਜੀ। ਤੇ ਮੈਂ ਜਿਹੜਾ ਕਿ ਮੈਨੂੰ ਵੀ ਬਜ਼ੁਰਗਾ ਉਹਦਾ ਮਿੱਟੀ ਲੈ ਆਇਆ ਮੈਂ, ਤੇ ਮੈਂ ਸਕੂਟਰ ਤੇ ਸੀ ਪਿੰਡੋਂ ਹੋ ਕੇ। ਜਦੋਂ ਮੈਂ 30 ਦਿਨ ਫੋਨ ਕੀਤਾ ਨਾ,
ਉਹਦੇ ਘਰੇ, ਤੇ ਉਹਨੇ ਚੱਕਿਆ ਤੇ ਉਹਦੀ ਘਰ ਦੀ ਨੇ ਚੁੱਕਿਆ ਜੀ ਕਹਿੰਦੀ ਭਾਈ ਕੌਣ ਬੋਲਦੇ? ਮੈਂ ਕਿਹਾ ਜੀ ਮੈਂ ਮਿੱਟੀ ਦੇ ਕੇ ਗਿਆ ਸੀ ਭਾਈ ਤੁਸੀਂ ਬਰਾੜ ਉਹ ਬੋਲਦਾ। ਹਾਂਜੀ ਕਹਿੰਦੇ ਉਹ ਤਾਂ ਭਾਜੀ ਕੱਲ ਫੌਤ ਹੋ ਗਈ। ਦੇਖੋ ਮਿੱਟੀ ਦੀ ਕਹਿੰਦਾ ਇਹ ਬੰਦਾ ਆਪਣੇ ਘਰ ਦੀ ਯਾਰ ਮੈਨੂੰ ਮੌਤ ਕਹਿੰਦਾ ਮੈਨੂੰ ਮੌਤ ਨਹੀਂ ਆਉਂਦੀ, ਮੇਰੇ ਘਰ ਦੀ ਮੈਨੂੰ ਮਿੱਟੀ ਮਿਲ ਜੇ ਮੈਨੂੰ ਮੈਂ ਤਾਂ ਲਾਵਾਂ ਤੇ ਉਹ ਹਲਾ ਜੀ ਦੂਜੇ ਦਿਨ ਹੀ ਫੌਤ ਹੋ ਗਿਆ ਬੰਦਾ। ਯਾਰ ਐਡਾ ਮਿੱਟੀ ਦਾ ਮੌਤ ਤੇ ਯਾਰ ਜਿਹਨਾਂ ਮਾਂ ਸਾਡੇ ਮਤਲਬ ਹੈਗੇ ਆ ਅਹੁਦੇਦਾਰ ਆ ਜਾਂ ਸਾਡੇ ਮਾਲਕ ਮੁਲਕ ਦੇ ਬਣੇ, ਉਹ ਰੱਬ ਦੇ ਵਾਸਤੇ ਉਹ 2 ਮੁਲਕਾਂ ਦੇ ਵਿਛੜੇ ਉਹਨੂੰ ਮਿਲ ਲੈਂਦੇ। ਕਿੰਨੇ ਕੁ ਬੰਦੇ ਰਹਿ ਗਏ ਕਿਤੇ? 10% ਰਹਿ ਗਏ ਹੋਣੇ, 8% ਰਹਿ ਗਏ। ਰੱਬ ਦੇ ਵਾਸਤੇ ਜਿਹਨਾਂ ਨੂੰ ਮਿਲਾ ਲਿਓ ਤੁਹਾਡਾ ਕੁਝ ਨਹੀਂ ਵਿਗੜਦਾ। ਅੱਜ ਸਾਈਂ ਮੀਆਂ ਮੀਰ ਦਾ ਉਰਸ ਜਾਰੀ ਉੱਥੇ ਹਾਂਜੀ ਲਾਹੌਰ 'ਚ, ਬਿਲਕੁਲ ਜੀ। ਸਾਡੇ ਆਪਣੇ ਫਾਊਂਡੇਸ਼ਨ ਸਾਈਂ ਮੀਆਂ ਤੇ ਅਸੀਂ ਤੜਫੀ ਜਾਂਦੇ ਵੀ ਯਾਰ ਸਕਦਾ ਸਾਨੂੰ ਵੀਜ਼ਾ ਮਿਲ ਜਾਂਦਾ, ਅਸੀਂ ਸਾਈਂ ਮੀਆਂ ਦੇ ਦਰਬਾਰ ਤੇ ਮੱਥਾ ਟੇਕ ਕੇ ਆਉਂਦੇ, ਅਸੀਂ ਉਹਦੇ ਉਰਸ ਦੇ ਮੇਲਾ ਸ਼ਾਮਲ ਹੁੰਦੇ। ਪਰ ਉਹ ਹਾਲਾਤ ਨਹੀਂ ਬਣਦੇ ਜਨਾਬ ਹੀ ਚੰਗੇ, ਉਹਨਾਂ ਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ। ਉਹ ਉਹ ਜਦੋਂ ਜੀ ਕਰਦਾ ਪਾਕਿਸਤਾਨ 'ਚ ਚੱਲ ਜਾਣ, ਜਦੋਂ ਜੀ ਕਰਦਾ ਉਹ ਇੰਡੀਆ 'ਚ ਆ ਜਾਣ। ਤੇ ਫਿਰ ਕੈਸੇ, ਕਿਉਂਕਿ ਇਹ ਸਾਰੇ ਬੰਧਨ ਅਸੀਂ ਆਪੇ ਹੀ ਬੰਨੇ ਆ। ਏਸ਼ੀਆ ਮੁਲਕ ਸਾਰੇ ਗਰੀਬ ਹੈ ਤੇ ਸਾਰੇ ਏਸ਼ੀਆ ਦੇ ਮੁਲਕ ਖੋਲਦੇ ਆਪਸ ਵਿੱਚ। ਅਸੀਂ ਯਾਰ ਆਉਣ ਜਾਣ ਦੀ ਖੋਲ ਹੋਵੇ, ਉਹ ਸਾਡੇ ਆਉਣ ਅਸੀਂ ਉਹਨਾਂ ਦੇ ਜਾਈਏ, ਕੀ ਸਾਡਾ ਚੱਕ ਕੇ ਲੈ ਜਾਣਾ ਉਹਨਾਂ ਨੇ। ਇੱਕ ਵਾਰ ਅਸੀਂ ਮਿਲਣ ਗਏ ਤੇ ਰੇਸ਼ਮਾ ਬਿਮਾਰ ਸੀ ਜੀ, ਰੇਸ਼ਮਾ ਦਾ ਪਤਾ ਲੈਣ ਗਏ ਸੀ ਘਰੇ। ਅੱਛਾ, ਉਹਦੇ ਘਰੇ ਗਏ ਤੇ ਉਹ ਕਹਿੰਦੇ ਜੀ ਉਹ ਤਾਂ ਸ਼ਹਿਰ 'ਚ ਰਹਿਣ ਲੱਗੀ, ਪਹਿਲਾਂ ਵੱਖਰੇ ਰਹਿੰਦੇ ਸੀ ਜੀ ਜੀ। ਅਸੀਂ ਉਹਦੇ ਘਰੇ ਗਏ ਤੇ ਉਹਨੂੰ ਕੈਂਸਰ ਹੋ ਗਈ ਸੀ ਰੇਸ਼ਮਾ ਨੂੰ। ਅੱਛਾ ਜੀ। ਅਸੀਂ ਉਹਦੇ ਜਨਾਨੀ ਬਾਹਰ ਅੰਦਰੋਂ ਆਈ, ਕਹਿੰਦੀ ਕੌਣ ਆਇਆ? ਮੈਂ ਕਿਹਾ ਜੀ ਅੰਮ੍ਰਿਤਸਰ ਤੋਂ ਆਇਆ। ਕਹਿੰਦੀ ਰੇਸ਼ਮਾ ਮਿਲਦੀ ਨਹੀਂ ਕਿਸੇ ਨੂੰ। ਅੱਛਾ, ਮੈਂ ਕਿਹਾ ਬਾਬਾ ਬਰਾੜ ਆਇਆ ਉਹਨੂੰ ਕਹੇ। ਹਾਂਜੀ। ਉਹ ਵਿਚਾਰੀ ਸਿਰ ਤੇ ਬੰਨ੍ਹ ਕੇ ਲਪੜ ਕੇ ਆਈ, ਆ ਕੇ ਜੱਫੀ ਪਾ ਲਈ, ਕਹਿੰਦੀ ਬਾਬਾ ਮੇਰੀ ਦੁਆ ਕਰ, ਮੇਰੀ ਕੈਂਸਰ ਠੀਕ ਹੋ ਜਾ। ਹਰਮੰਦਰ ਸਾਹਿਬ ਮੱਥਾ ਜਾ ਕੇ ਟੇਕ ਬਾਬਾ ਮੇਰੀ ਕੈਂਸਰ ਦਾ ਇਲਾਜ ਠੀਕ ਹੋ ਜਾ। ਬਿਲਕੁਲ ਠੀਕ। ਤੇ ਕਿੰਨਾ ਦਰਦ ਰੋਵੇ ਅੱਖਾਂ ਚੋਂ ਸੜ ਸਿੱਟੇ ਇੱਥੇ ਯਾਰ ਇਹ ਸੀ ਇਹਨਾਂ ਕੌਣ ਕਰ ਸਕੇ, ਨਹੀਂ ਕਰਦੇ ਗਏ ਸਕੇ।